ਗਾਜ਼ਾ ਦੇ ਵਿੱਚੋਂ ਖਬਰ ਆ ਰਹੀ ਹੈ ਜਿਹਨੇ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ। ਔਰ ਜਿਵੇਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗਾਜ਼ਾ ਇਸ ਟਾਈਮ ਵਾਰ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਹੈ। ਗਾਜ਼ਾ ਤੇ ਲਗਾਤਾਰ ਹਮਲੇ ਹੋ ਰਹੇ ਨੇ। ਇੱਕ ਬੱਚਾ ਜੰਮਿਆ ਜਿਹੜਾ ਕਿ ਜੰਮਦਾ ਹੀ ਅਨਾਥ ਹੈ। ਉਹਦੀ ਜਿਹੜੀ ਮਾਤਾ ਸੀ ਉਹਦੀ ਡੈਥ ਹੋ ਗਈ ਸੀ, ਤੇ ਜਿਹੜੇ ਉਹ ਵਰਕਰ, ਜਿਹੜੇ ਮੈਡੀਕਲ ਵਰਕਰ ਸੀਗੇ, ਉਹ ਉੱਥੇ ਆਪਣੀਆਂ ਜਿਹੜੀਆਂ ਸੇਵਾਵਾਂ ਸੀਗੀਆਂ ਉਹ ਪਰਫਾਰਮ ਕਰ ਰਹੇ ਸੀਗੇ, ਤੇ ਉਹਨਾਂ ਨੇ ਐਮਰਜੈਂਸੀ ਦੇ ਵਿੱਚ ਉਸ ਬੀਬੀ ਨੂੰ ਚੁੱਕਿਆ ਤੇ ਉਹਦਾ ਇਲਾਜ ਕੀਤਾ, ਤੇ ਉਹਦਾ ਜਿਹੜਾ ਬੱਚਾ ਉਹਨੂੰ ਬਚਾ ਲਿਆ ਗਿਆ। ਬੀਬੀ ਦੀ ਡੈਥ ਹੋ ਗਈ ਹੈ। ਇਹ ਜਿਹੜਾ ਸਬਰੀਨ ਜੁਡਾ ਇਹਦਾ ਨਾਮ ਰੱਖਿਆ ਗਿਆ ਬੱਚੇ ਦਾ। ਉਹ ਕਹਿੰਦੇ ਕਿ ਵਰਲਡ ਦੇ ਵਿੱਚ ਆਇਆ ਕੁਝ ਹੀ ਸੈਕਿੰਡ ਦੇ ਬਾਅਦ ਇਹਦੀ ਮਾਤਾ ਇਹਨੂੰ ਛੱਡ ਕੇ ਚਲੀ ਗਈ। ਤੇ ਪਰ ਇਹ ਹੁਣ ਬੱਚਾ ਜੰਮਦਾ ਹੀ ਅਨਾਥ ਹੈ, ਕਿਉਂਕਿ ਉਹਦੀ ਫੈਮਿਲੀ ਦੀ ਡੈਥ ਜਿਹੜੇ ਇਜ਼ਰਾਈਲ ਵੱਲੋਂ 에ਅਰ ਸਟ੍ਰਾਈਕ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਹੋ ਗਈ ਸੀਗੀ। ਰਫਾਹ ਸ਼ਹਿਰ ਦਾ ਇਹ ਵਸਨੀਕ ਹੈ, ਜਿਹਦਾ ਦੁਨੀਆ ਦੇ ਵਿੱਚ ਆਮਦ ਤਾਂ ਹੋਈ ਹੈ, ਪਰ ਆਉਂਦੇ ਹੀ ਉਹਨੂੰ ਜਿਹੜਾ ਬਹੁਤ ਵੱਡੀਆਂ ਦਿੱਕਤਾਂ ਦਾ, ਜਾਂ ਆਉਂਦੇ ਹੀ ਮਾਪਿਆਂ ਦੇ ਬਿਨਾਂ ਉਹਨੂੰ ਜ਼ਿੰਦਗੀ ਗੁਜ਼ਾਰਨ ਦੀ ਜਿਹੜੀ ਬਹੁਤ ਵੱਡੀ ਚੁਣੌਤੀ ਉਹਦੇ ਸਾਹਮਣੇ ਹੈ। ਇਸ ਟਾਈਮ ਸਦਰਨ ਜਿਹੜਾ ਇਲਾਕਾ ਹੈ ਰਫਾਹ ਦਾ, ਉਹ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੈ, ਗਾਜ਼ਾ ਦੇ ਵਿੱਚ, ਜਿੱਥੇ ਇਜ਼ਰਾਈਲ ਵੱਲੋਂ ਲਗਾਤਾਰ ਬੰਬਾਰਮੈਂਟ ਜਿਹੜੀ ਉਹ ਕੀਤੀ ਜਾ ਰਹੀ ਹੈ। ਸਬਰੀਨ ਦਾ ਜਿਹੜਾ ਫਾਦਰ ਸੀਗਾ ਉਹ ਪਹਿਲਾਂ ਮਾਰਿਆ ਗਿਆ ਸੀ। ਇਹਦੀ 4 ਸਾਲਾ ਇੱਕ ਸਿਸਟਰ ਸੀਗੀ, ਉਹ ਵੀ ਮਾਰੀ ਗਈ ਸੀ ਇਹਨਾਂ ਹਮਲਿਆਂ ਦੇ ਵਿੱਚ, ਤੇ ਉਹਦੀ ਮਾਤਾ ਵੀ ਉਹਨੂੰ ਜਨਮ ਦੇਣ ਤੋਂ ਬਾਅਦ ਕੁਝ ਹੀ ਸੈਕਿੰਡ ਤੋਂ ਬਾਅਦ ਉਹਦੀ ਡੈਥ ਹੋ ਗਈ। ਪੈਰਾ ਮੈਡੀਕਲ ਇੱਕ ਕੁਵੈਤੀ ਹਸਪੀਟਲ ਆ ਉਹਨਾਂ ਇਲਾਕਿਆਂ ਦੇ ਵਿੱਚ, ਜਿੱਥੇ ਸਬਰੀਨ ਅਲ ਸਕਲਾਨੀ ਬੀਬੀ ਨੂੰ ਲਿਆਂਦਾ ਗਿਆ ਸੀਗਾ। ਪੈਰਾ ਮੈਡੀਕਲ ਜਿਹੜਾ ਸਟਾਫ ਆ ਉਹਨਾਂ ਵੱਲੋਂ ਜਦੋਂ ਇਹਨੂੰ ਲਿਆਂਦਾ ਗਿਆ ਤਾਂ ਇਹਦੇ ਬੱਚਾ ਹੋਇਆ, ਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕੁਝ ਹੀ ਸੈਕਿੰਡ ਦੇ ਬਾਅਦ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਸੋ ਇਹ ਜੰਗ ਹੈ ਜਿਹੜੀ ਕਿਸੇ ਨੂੰ ਬਖਸ਼ਦੀ ਨਹੀਂ, ਕੋਈ ਵੇਖਦੀ ਨਹੀਂ। ਹੁਣ ਵੀ ਜਿਹੜੇ ਤਾਜ਼ਾ ਸਟ੍ਰਾਈਕ ਹੋਏ ਨੇ ਰਫਾਹ ਦੇ ਇਲਾਕਿਆਂ ਦੇ ਵਿੱਚ, ਬਲੂਮਬਰਗ ਦੀ ਇੱਕ ਰਿਪੋਰਟ ਦੇ ਮੁਤਾਬਕ ਉਹਨਾਂ ਇਲਾਕਿਆਂ ਦੇ ਵਿੱਚ 13 ਜਾਣੇ ਮਾਰੇ ਗਏ ਨੇ, ਜਿਨ੍ਹਾਂ ਦੇ ਵਿੱਚ 9 ਬੱਚੇ ਦੱਸੀਦੇ ਨੇ। ਜੀ ਅਮਰੀਕਾ ਦੇ ਵਿੱਚ ਵੀਅਤਨਾਮ ਵਾਰ ਤੋਂ ਬਾਅਦ ਇੱਕ ਵਾਰੀ ਫਿਰ ਗਾਜ਼ਾ ਤੇ ਇਜ਼ਰਾਈਲ ਦੇ ਵਿੱਚ ਜੋ ਚੱਲ ਰਿਹਾ ਹੈ ਉਸ ਨੂੰ ਲੈ ਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰੋਟੈਸਟ ਸ਼ੁਰੂ ਹੋ ਗਏ ਹੈਗੇ ਆ। ਐਂਟੀ ਸੈਮਿਟਿਜ਼ਮ ਨੂੰ ਲੈ ਕੇ ਜੋ ਵਾਈਟ ਹਾਊਸ ਨੇ ਰਿਸਪੌਂਸ ਕੀਤਾ ਆ ਵੀ ਇਹ ਅਨਕਨਸਟੀਟਿਊਸ਼ਨਲ ਹੈਗਾ, ਇਹ ਡੇਂਜਰਸ ਹੈਗਾ ਆ, ਤੇ ਬਹੁਤ ਮਾੜੀ ਗੱਲ ਹੈਗੀ ਆ। ਗੱਲ ਇੱਥੋਂ ਤੱਕ ਪਹੁੰਚ ਗਈ ਪਈ ਕੋਲੰਬੀਆ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਬਾਬਤ ਇੱਕ ਰਾਬਈ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਇਸ ਯੂਨੀਵਰਸਿਟੀ ਦੇ ਵਿੱਚ ਯੂਥ ਸਟੂਡੈਂਟ ਪੜ੍ਹਦੇ ਆ ਉਹਨਾਂ ਨੂੰ ਉੱਥੋਂ ਛੱਡ ਕੇ ਵਾਪਸ ਆ ਜਾਣਾ ਚਾਹੀਦਾ ਹੈਗਾ। ਬਹੁਤ ਸਾਰੇ ਇਜ਼ਰਾਈਲ ਦੇ ਸਟੂਡੈਂਟ ਵੀ ਉੱਥੇ ਪੜ੍ਹ ਰਹੇ ਹੈਗੇ। ਪ੍ਰੋ ਪੈਲਸਟੀਨੀਅਨ ਸਟੂਡੈਂਟ ਕਾਫੀ ਲੰਮੇ ਸਮੇਂ ਤੋਂ ਉੱਥੇ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਸ਼ਫੀਕ ਦਾ ਕਾਫੀ ਜਿਹੜਾ ਕ੍ਰਿਟਿਸਿਜ਼ਮ ਹੋਇਆ ਸੀ, ਤੇ ਐਲਸੀ ਸਟੈਫਨਿਕ ਜੋ ਯੂਐਸ ਦੇ ਰਿਪਰੈਜ਼ੈਂਟੇਟਿਵ ਆ, ਉਹਨਾਂ ਨੇ ਕਿਹਾ ਸੀ ਵੀ ਉਹਨੂੰ ਇੱਕਦਮ ਯੂਨੀਵਰਸਿਟੀ ਤੋਂ ਰਿਜ਼ਾਈਨ ਕਰ ਦੇਣਾ ਚਾਹੀਦਾ ਹੈਗਾ। ਭਈ ਜੋ ਜੀਓ ਮੂਲ ਦੇ ਸਟੂਡੈਂਟ ਆ ਉਹਨਾਂ ਦੇ ਨਾਲ ਉੱਥੇ ਜਿਹੜੀ ਆ ਛੇੜਖਾਨੀ ਹੁੰਦੀ ਆ, ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈਗਾ। ਤੇ ਵਾਈਟ ਹਾਊਸ ਨੇ ਵੀ ਜਿਹੜੀ ਵਾਇਲੈਂਸ ਹੋ ਰਹੀ ਆ ਜੀਓ ਸਟੂਡੈਂਟ ਦੇ ਅਗੇਂਸਟ ਉਹਨੂੰ ਕੰਡੈਮ ਕੀਤਾ ਹੈਗਾ। ਭਈ ਅਮਰੀਕਾ ਦੇ ਵਿੱਚ ਹਰ ਇੱਕ ਬੰਦੇ ਨੂੰ ਆਪਣਾ ਪੀਸਫੁਲ ਪ੍ਰੋਟੈਸਟ ਕਰਨ ਦਾ ਹੱਕ ਹੈਗਾ। ਵਾਇਲੈਂਸ ਤੇ ਫਿਜ਼ੀਕਲ ਇੰਟੀਮੀਡੇਸ਼ਨ ਜੇ ਜੀਓ ਸਟੂਡੈਂਟ ਦੀ ਹੁੰਦੀ ਆ ਉਹ ਬਹੁਤ ਮਾੜੀ ਹੈਗੀ ਆ, ਹੋਣੀ ਨਹੀਂ ਚਾਹੀਦੀ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਐਤਵਾਰ ਨੂੰ ਇਹੀ ਕਿਹਾ ਆ ਵੀ ਅਸੀਂ ਦੇਖਿਆ ਵੀ ਹਰਾਸਮੈਂਟ ਹੋ ਰਹੀ ਆ ਬਹੁਤ ਸਾਰੇ ਜੀਓ ਸਟੂਡੈਂਟਸ ਦੀ। ਦੂਸਰੇ ਪਾਸੇ ਜਿਹੜੇ ਪੈਲਸਟੀਨੀਅਨ ਮੂਲ ਦੇ ਲੋਕ ਆ ਉਹ ਇਹ ਕਹਿ ਰਹੇ ਆ ਵੀ ਦੇਖੋ ਤੁਸੀਂ ਗਾਜ਼ਾ ਦੇ ਵਿੱਚ ਹੁਣ ਤੱਕ 34,000 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। 1 ਲੱਖ ਤੋਂ ਵੱਧ ਜਿਹੜੇ ਲੋਕ ਆ ਉਹ ਫੱਟੜ ਹੋ ਚੁੱਕੇ ਆ। ਕਈ ਆਫੀਸ਼ੀਅਲਸ ਉਹਨਾਂ ਦਾ 77,000 ਦੱਸ ਰਹੇ ਆ ਇੰਜਰਡ ਲੋਕਾਂ ਦੀ, ਤੇ ਐਗਜ਼ੈਕਟ ਮੌਤਾਂ ਜਿਹੜੀਆਂ 34,097। ਤੇ ਇਜ਼ਰਾਈਲ ਦੇ ਵਿੱਚ ਜੋ ਹਮਾਸ ਵਾਲਿਆਂ ਨੇ ਮਾਰੇ ਸੀ ਉਹ 1200 ਦੇ ਕਰੀਬ ਲੋਕਾਂ ਦੀ ਗਿਣਤੀ ਹੋ ਚੁੱਕੀ ਹੈਗੀ ਆ। ਸੋ ਇਸ ਨੂੰ ਲੈ ਕੇ ਅਮਰੀਕਨ ਸਟੂਡੈਂਟਸ ਜੋ ਆ ਅਮਰੀਕਾ ਯੂਨੀਵਰਸਿਟੀ ਦੇ ਵਿੱਚ ਉਹ ਕਹਿੰਦੇ ਵੀ ਸਾਡਾ ਬਿਲੀਅਨਸ ਆਫ ਡਾਲਰ ਜਿਹੜਾ ਆ ਤੁਸੀਂ ਇਜ਼ਰਾਈਲ ਨੂੰ ਦੇ ਰਹੇ ਆ, ਤੇ ਉਹ ਬੰਬਾਰਡਮੈਂਟ ਕਰ ਰਹੀ ਹੈਗੀ ਆ ਗਾਜ਼ਾ ਦੇ ਵਿੱਚ ਆਮ ਲੋਕਾਂ ਦੇ ਉੱਤੇ। ਵਰਲਡ ਕਿਚਨ ਦੇ ਜੋ ਸੇਵਾਦਾਰ ਸੀ ਉਹਨਾਂ ਦੀਆਂ ਕਾਰਾਂ ਦੇ ਉੱਤੇ ਵੀ ਕਿਸ ਤਰ੍ਹਾਂ ਜਿਹੜੇ ਬੰਬ ਸਿੱਟੇ ਗਏ ਉਹ ਆਪਾਂ ਦੇਖੇ ਆ ਪਿਛਲੇ ਸਮੇਂ ਦੇ ਦੌਰਾਨ।
ਸੋ ਇਹ ਜਿਹੜੇ ਡੈਮੋਨਸਟ੍ਰੇਸ਼ਨਸ ਆ, ਪ੍ਰੋਟੈਸਟ ਆ, ਇਹ ਹੁਣ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਟੌਪ ਨੌਚ ਹੈਗੀਆਂ, ਆਈਵੀ ਲੀਗ ਯੂਨੀਵਰਸਿਟੀਜ਼ ਆ, ਜਿਨ੍ਹਾਂ ਯੇਲ ਵੀ ਆ, ਹਾਰਵਰਡ ਵੀ ਆ, ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਆ, ਬੋਸਟਨ ਯੂਨੀਵਰਸਿਟੀ ਆ, ਕੈਲੀਫੋਰਨੀਆ ਦੇ ਵਿੱਚ ਸਾਡੀ ਬਹੁਤ ਸਾਰੀਆਂ ਯੂਨੀਵਰਸਿਟੀਆਂ। ਇੱਥੇ ਤਾਂ ਇਹ ਸਿਚੁਏਸ਼ਨ ਬਣ ਗਈ ਵੀ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ ਜੋ ਵੈਲੇਡਿਕਟੋਰੀਅਨ ਸਟੂਡੈਂਟ ਪੈਲਸਤੀਨੀਅਨ ਮੂਲ ਦੀ ਸੀ, ਜਿਸ ਨੇ ਆਪਣਾ ਭਾਸ਼ਣ ਦੇਣਾ ਸੀ ਗ੍ਰੈਜੂਏਸ਼ਨ ਦੇ ਉੱਤੇ, ਤੇ ਉਹ ਭਾਸ਼ਣ ਹੀ ਉਹਨੇ ਰੋਕ ਦਿੱਤਾ ਯੂਨੀਵਰਸਿਟੀ ਵਾਲਿਆਂ ਨੇ। ਸੋ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਬੱਚਿਆਂ ਨੂੰ, ਸਟੂਡੈਂਟਸ ਦੀ, ਇਹ ਇਸ਼ੂ ਨੂੰ ਲੈ ਕੇ ਕਾਫੀ ਟੈਂਸ ਇਸ ਟਾਈਮ ਬਣੀ ਹੋਈ ਹੈਗੀ।